ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਤੋਂ ਬਾਅਦ ਵੱਧਦੇ ਜਾਈਏ। ਵਰਜੀਨੀਆ ਦੇ ਵਿੱਚ ਇੱਕ ਜੱਜ ਆ, ਉਹਨਾਂ ਨੇ ਆਰਡਰ ਦਿੱਤੇ ਆ ਵੀ ਜਿਹੜੇ ਰਜਿਸਟਰਡ ਵੋਟਰਸ ਜਿਨ੍ਹਾਂ ਨੂੰ ਵੋਟਰ ਲਿਸਟ ਦੇ ਵਿੱਚੋਂ ਪਰਜ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੇ ਨਾਮ ਕੱਟ ਦਿੱਤੇ ਗਏ ਸੀਗੇ ਇਲੈਕਸ਼ਨ ਡੇ ਦੇ ਨਜ਼ਦੀਕ ਜਾ ਕੇ, ਉਹਨਾਂ ਵੋਟਰਸ ਨੂੰ ਦੁਬਾਰਾ ਰਿਸਟੋਰ ਜਿਹੜਾ ਉਹ ਕੀਤਾ ਜਾਵੇ। ਇੱਕ ਵੋਟਰ ਰਿਮੂਵਲ ਪ੍ਰੋਗਰਾਮ ਵਰਜੀਨੀਆ ਦੇ ਵਿੱਚ ਉਸ ਨੂੰ ਗੈਰ ਕਾਨੂੰਨੀ ਇਲੀਗਲ ਜਿਹੜਾ ਉਹ ਕਰਾਰ ਦੇ ਦਿੱਤਾ ਗਿਆ ਹੈ। ਫੈਡਰਲ ਜੱਜ ਨੇ ਅੱਜ ਇਸ ਦਾ ਫੈਸਲਾ ਜਿਹੜਾ ਉਹ ਸੁਣਾਇਆ। ਯੂਐਸ ਡਿਸਟ੍ਰਿਕਟ ਜੱਜ ਪੈਟਰੀਸ਼ੀਆ ਟੋਲੀਵਰ ਗਾਇਲਸ, ਉਹਨਾਂ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਗਿਆ ਸੀ ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ, ਉਹਨਾਂ ਨੇ ਆਰਡਰ ਕੀਤਾ ਆ ਵੀ ਜਿਹੜੇ ਵੋਟਰਸ ਆ ਜਿਨ੍ਹਾਂ ਨੂੰ ਰਿਮੂਵ ਕੀਤਾ ਗਿਆ ਆ, ਉਹਨਾਂ ਨੂੰ ਮੁੜ ਦੁਬਾਰਾ ਰਜਿਸਟ੍ਰੇਸ਼ਨ ਲਿਸਟ ਦੇ ਉੱਤੇ ਪਾਇਆ ਜਿਹੜਾ ਹੋ ਜਾਵੇ। ਕਹਿੰਦੇ ਵੀ ਵਰਜੀਨੀਆ ਦੇ ਜਿਹੜੇ ਗਵਰਨਰ ਗਲੈਨ ਯੰਗਕਿਨ ਉਹਨਾਂ ਦੇ ਉਲਟ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਦਾ ਚੈਲੰਜ ਆ ਉਹ ਕੀਤਾ ਗਿਆ ਸੀਗਾ। ਸੋ ਫੋਰਥ ਸਰਕਟ ਕੋਰਟ ਆਫ ਅਪੀਲ ਦੇ ਵਿੱਚ ਕਹਿੰਦੇ ਆ ਵੀ ਇਸ ਦੇ ਉਲਟ ਹੁਣ ਜਿਹੜੇ ਰਿਪਬਲਿਕਨ ਗਵਰਨਰ ਨੇ ਉਹ ਕਹਿੰਦੇ ਆ ਵੀ ਅਸੀਂ ਅਪੀਲ ਪਾਵਾਂਗੇ, ਜੇ ਲੋੜ ਪਈ ਤਾਂ ਯੂਐਸ ਦੇ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਇਸ ਦੇ ਵਿੱਚ ਖੜਕਾਇਆ ਜਾਊਗਾ ਇਸ ਫੈਸਲੇ ਦੇ ਉਲਟ ਇੰਜੰਕਸ਼ਨ ਜਿਹੜਾ ਉਹ ਲੈਣ ਦੇ ਲਈ। ਐਲੀਜੀਬਲ ਵੋਟਰਸ ਵਰਜੀਨੀਆ ਦੇ ਵਿੱਚ ਉਹਨਾਂ ਦੇ ਕੋਲ ਕਹਿੰਦੇ ਵੀ ਟਾਈਮ ਹੁੰਦਾ ਆ ਵੋਟ ਰਜਿਸਟਰ ਕਰਨ ਦੇ ਲਈ, ਅਜੇ ਵੀ ਟਾਈਮ ਹੈਗਾ ਆ। ਫਾਲ ਦੀਆਂ ਜਿਹੜੀਆਂ ਇਲੈਕਸ਼ਨਸ ਆ, ਨਵੰਬਰ ਦੀਆਂ ਇਲੈਕਸ਼ਨ ਆ, ਉਸ ਤੋਂ ਪਹਿਲਾਂ ਰਜਿਸਟਰ ਕਰਨ ਦੇ ਲਈ। ਇਨ ਪਰਸਨ ਵੋਟਰ ਰਜਿਸਟ੍ਰੇਸ਼ਨ ਕਹਿੰਦੇ ਵੀ ਵੋਟਿੰਗ ਸਾਈਟਸ ਦੇ ਵਿੱਚ ਇਲੈਕਸ਼ਨ ਡੇ ਵਾਲੇ ਦਿਨ ਤੱਕ ਵੀ ਉੱਥੇ ਚੱਲਦੀ ਜਿਹੜੀ ਉਹ ਰਵੇਗੀ। ਇਹ ਰੂਲਿੰਗਸ ਦੇ ਨਾਲ ਕਹਿੰਦੇ ਵੀ ਦੂਜੀ ਵਾਰ ਹੋਇਆ ਇਸ ਮਹੀਨੇ ਦੇ ਵਿੱਚ ਫੈਡਰਲ ਕੋਰਟ ਨੇ ਟੈਂਪਰੇਰੀਲੀ ਬਲੌਕ ਲਾਇਆ ਵੋਟਰ ਜਿਹੜੇ ਪਰਜਿੰਗ ਐਫਰਟਸ ਆ ਜੋ ਇਸ ਟਾਈਮ ਰਿਪਬਲਿਕਨ ਲੈਡ ਸਟੇਟ ਆ ਉੱਥੇ ਉਹਨਾਂ ਦੇ ਦੁਆਰਾ ਜਿਹੜੇ ਉਹ ਕੀਤੇ ਗਏ ਹੈਗੇ ਆ। ਅਗਲੀ ਖਬਰ ਜਿਹੜੀ ਆ ਬ੍ਰਿਕਸ ਨੂੰ ਲੈ ਕੇ ਆ। ਜਿਹੜੀ ਆਪਾਂ ਜਿਹੜੀ ਸਿੱਖਾਂ ਨਾਲ ਰਿਲੇਟਡ ਜਾਂ ਕੈਨੇਡਾ ਨਾਲ ਰਿਲੇਟਡ ਖਬਰ ਆ ਉਹ ਬ੍ਰੇਕ ਤੋਂ ਬਾਅਦ ਕਰਾਂਗੇ, ਪਰ ਕੁਝ ਖਬਰਾਂ ਹੋਰ ਕਰ ਲੈਂਦੇ ਆ। ਬ੍ਰਿਕਸ ਨੂੰ ਲੈ ਕੇ ਜੋ ਮੀਟਿੰਗ ਹੋਈ ਹੈਗੀ ਆ ਰਸ਼ੀਆ ਦੇ ਵਿੱਚ, ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਆ ਉਹ ਇਸ ਗੱਲ ਤੋਂ ਬੜੇ ਖੁਸ਼ ਆ ਵੀ ਇੰਨੇ ਮੁਲਕਾਂ ਦੇ ਜਿਹੜੇ ਲੋਕ ਆ ਉਹਦੇ ਹੱਕ ਦੇ ਵਿੱਚ ਆਏ ਹੈਗੇ ਆ, ਕਿਉਂਕਿ ਵੈਸਟ ਨੇ ਤੇ ਯੂਰਪ ਨੇ ਉਹਨਾਂ ਨੂੰ ਵਾਰ ਕ੍ਰਾਈਮ ਦੇ ਵਿੱਚ ਜਿਹੜਾ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੋਇਆ ਹੈਗਾ। ਯੂਐਸਏ ਦੇ ਵਿੱਚ ਇਲੈਕਸ਼ਨਸ ਸਿਰ ਦੇ ਉੱਪਰ ਹੈਗੀਆਂ ਤੇ ਨਾਲ ਦੀ ਨਾਲ ਗਲੋਬਲ ਫਾਈਨਾਂਸ ਦੇ ਚੀਫਸ ਜਿਹੜੇ ਆ ਉਹ ਵਾਸ਼ਿੰਗਟਨ ਦੇ ਵਿੱਚ ਮਿਲ ਰਹੇ ਹੈਗੇ ਆ। ਜਿਹੜੇ ਬ੍ਰਿਕਸ ਕਲੱਬ ਆਫ ਅਮਰਜਿੰਗ ਇਕੋਨਮੀਜ਼ ਆ, ਈਵਨ ਦੋ ਕਹਿੰਦੇ ਵੀ ਇਹਨਾਂ ਨੂੰ ਕਾਫੀ ਸਮਾਂ ਲੱਗੂਗਾ, ਇੰਟਰਨੈਸ਼ਨਲ ਮੋਨੀਟਰੀ ਫੰਡ ਕਹਿ ਰਿਹਾ ਆ ਯੂਐਸ ਦੇ ਡਾਲਰ ਦੀ ਜਿਹੜੀ ਡੋਮੀਨੈਂਸ ਆ ਉਹਨੂੰ ਚੈਲੰਜ ਕਰਨ ਦੇ ਲਈ। ਪਰ ਜਿਹੜੀ ਫਸਟ ਸਮਿਟ ਉਹਨਾਂ ਦੀ ਹੋਈ ਆ ਜਿਹਦੇ ਵਿੱਚ ਨਵੇਂ ਬੈਚ ਆਫ ਮੈਂਬਰਸ ਸ਼ੋ ਕੀਤੇ ਗਏ ਹੈਗੇ ਆ, ਉਹ ਤੋਂ ਸਾਈਨ ਇਹ ਲੱਗਦਾ ਆ ਵੀ ਉਧਰ ਨੂੰ ਉਹ ਵੱਧ ਰਹੇ ਹੈਗੇ ਆ। ਜਿਹੜੀ ਮੇਨ ਇਹਦੇ ਵਿੱਚ ਉਹਨਾਂ ਨੇ ਜੋ ਫਾਈਨਲ ਕਮਿਊਨੀਕੇਟ ਕੀਤਾ ਹੈਗਾ ਉਹਦੇ ਵਿੱਚ ਇਹ ਕਿਹਾ ਵੀ ਕਿਸ ਤਰ੍ਹਾਂ ਜਿਹੜੀ ਨਿਊ ਪੇਮੈਂਟ ਤੇ ਟ੍ਰੇਡ ਮੈਕੈਨਿਜ਼ਮ ਉਸ ਨੂੰ ਕ੍ਰੀਏਟ ਕਰਨਾ ਤਾਂ ਕਿ ਵੈਸਟਰਨ ਡੋਮੀਨੈਂਟ ਸਟਰਕਚਰਸ ਨੂੰ ਬਾਈਪਾਸ ਕੀਤਾ ਜਾ ਸਕੇ। ਰਸ਼ੀਆ ਦੇ ਉੱਤੇ ਆਲਰੇਡੀ ਤੁਹਾਨੂੰ ਪਤਾ ਹੀ ਆ ਵੀ ਸੈਂਕਸ਼ਨਸ ਲੱਗੀਆਂ ਹੋਈਆਂ ਹੈਗੀਆਂ ਆ। ਸਮਿਟ ਦੇ ਵਿੱਚ ਕਈ ਕਹਿੰਦੇ ਵੀ